ਤੁਸੀਂ ਦੁਨੀਆ ਦੀ ਕਿਸੇ ਵੀ ਨੁੱਕੜ ਦੇ ਉੱਤੇ ਰਹਿੰਦੇ ਹੋ ਤੇ ਤੁਸੀਂ ਇਹ ਗੌਰ ਕੀਤਾ ਹੋਵੇਗਾ ਕਿ ਅੱਜਕੱਲ ਹਰ ਬੰਦਾ ਹੀ ਫੇਸਬੁੱਕ ਤੇ WhatsApp ਇਸਤੇਮਾਲ ਕਰ ਰਿਹਾ ਹੁੰਦਾ ਹੈ ਤੇ ਯਕੀਨਨ ਤੁਸੀਂ ਵੀ ਇਹ ਇਸਤੇਮਾਲ ਕਰਦੇ ਹੋਵੋਗੇ ਤੇ ਜੇ ਤੁਸੀਂ ਇਸਤੇਮਾਲ ਕਰਦੇ ਹੋ ਤੇ ਫਿਰ ਯਕੀਨਨ ਤੁਸੀਂ ਇੱਕ ਲਫ਼ਜ਼ ਮੈਟਾ ਇਹਦੇ ਤੋਂ ਜ਼ਰੂਰ ਵਾਕਿਫ ਹੋਵੋਗੇ ਕਿਉਂ ਜੇ ਪਿਛਲੇ ਕੁਝ ਅਰਸੇ ਤੋਂ ਫੇਸਬੁੱਕ ਤੇ WhatsApp ਦੇ ਥੱਲੇ ਇੱਕ ਬਿਲਕੁਲ ਕਲੀਅਰ ਲਫ਼ਜ਼ ਮੈਟਾ ਤੁਸੀਂ ਜ਼ਰੂਰ ਵੇਖਿਆ ਹੋਵੇਗਾ। ਹੁਣ ਇਹ ਮੈਟਾ ਕੀ ਸ਼ੈ ਹੈ? ਜਿਹੜੇ IT ਇੰਡਸਟਰੀ ਦੇ ਰਿਲੇਟਡ ਲੋਕ ਨੇ ਉਹ ਇਸ ਮੈਟਾ ਨੂੰ ਟੈਕਨੋਲੋਜੀ ਦਾ ਫਿਊਚਰ ਕਹਿ ਰਹੇ ਨੇ। ਇਸ ਮੈਟਾ ਨੂੰ ਟੈਕਨੋਲੋਜੀ ਦਾ ਫਿਊਚਰ ਆਖਣ ਵਾਲਿਆਂ ਦੇ ਵਿੱਚ ਸਾਰਿਆਂ ਤੋਂ ਅੱਗੇ ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਨੇ, ਯਾਨੀ ਉਹ ਇਸ ਕੰਮ ਦੇ ਵਿੱਚ ਪਹਿਲ ਕਰਨਾ ਚਾਹੁੰਦੇ ਨੇ ਤੇ ਉਹ ਇਸ ਬਾਰੇ ਇੰਨੇ ਪੁਰਜੋਸ਼ ਨੇ, ਇੰਨੇ ਪੈਸ਼ਨੇਟ ਨੇ ਕਿ ਉਹਨਾਂ ਨੇ ਫੇਸਬੁੱਕ ਦਾ ਨਾਂ ਹੀ ਬਦਲ ਕੇ ਮੈਟਾ ਰੱਖ ਦਿੱਤਾ ਹੈ। ਹੁਣ ਮਾਰਕ ਜ਼ਕਰਬਰਗ ਦਾ ਆਖਣਾ ਹੈ ਕਿ ਇਹ ਜਿਹੜਾ ਮੈਟਾਵਰਸ ਹੈ ਇਹ ਇੰਟਰਨੈਟ ਦੀ ਐਸੀ ਦੁਨੀਆ ਹੈ ਜਿੱਥੇ ਤੁਸੀਂ ਸਿਰਫ ਚੀਜ਼ਾਂ ਨੂੰ ਵੇਖ ਨਹੀਂ ਰਹੇ ਹੁੰਦੇ ਬਲਕਿ ਤੁਸੀਂ ਆਪ ਉਸ ਸ਼ੈ ਦਾ ਹਿੱਸਾ ਹੁੰਦੇ ਹੋ। ਯਾਨੀ ਕੋਈ ਵੀ ਸ਼ੈ ਇੰਟਰਨੈਟ ਤੇ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਉਹਦੇ ਵਿੱਚ ਤੁਹਾਡੀ ਆਪਣੀ ਅਪੀਅਰੈਂਸ ਵੀ ਹੋਵੇਗੀ। ਉਹ ਕਿਸ ਤਰ੍ਹਾਂ? ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਮੈਟਾਵਰਸ ਹੈ ਕੀ। ਹੁਣ ਜੇ ਸਾਦੇ ਜਿਹੇ ਲਫ਼ਜ਼ਾਂ ਦੇ ਵਿੱਚ ਗੱਲ ਕਰੀਏ ਤੇ ਮੈਟਾਵਰਸ ਇੱਕ ਇਹੋ ਜਿਹੀ ਦੁਨੀਆ ਹੈ ਜਿੱਥੇ ਸਿਰਫ ਤੁਸੀਂ ਚੱਲਦੇ ਫਿਰਦੇ ਲੋਕ ਹੀ ਨਹੀਂ ਵੇਖ ਸਕਦੇ ਬਲਕਿ ਤੁਸੀਂ ਆਪ ਵੀ ਇਹਦਾ ਹਿੱਸਾ ਬਣ ਸਕਦੇ ਹੋ। ਉਹੀ ਲੋਕ ਜਿਹੜੇ ਤੁਹਾਨੂੰ ਇੰਟਰਨੈਟ ਤੇ ਨਜ਼ਰ ਆਉਂਦੇ ਨੇ ਤੁਸੀਂ ਨਾ ਸਿਰਫ ਉਹਦਾ ਹਿੱਸਾ ਬਣ ਸਕਦੇ ਹੋ, ਤੁਸੀਂ ਉੱਥੇ ਮੀਟਿੰਗਸ ਕਰ ਸਕਦੇ ਹੋ, ਤੁਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਲੈਕਚਰ ਅਟੈਂਡ ਕਰ ਸਕਦੇ ਹੋ, ਲੈਕਚਰ ਦੇ ਸਕਦੇ ਹੋ, ਯਾਨੀ ਉਹ ਤੁਸੀਂ ਹਰ ਕੰਮ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਕਰਦੇ ਹੋ ਸਿਵਾਏ ਇੱਕ ਦੂਸਰੇ ਨੂੰ ਫਿਜ਼ੀਕਲੀ ਟੱਚ ਕਰਨ ਦੇ। ਹੁਣ ਮੈਟਾਵਰਸ ਨੂੰ ਇੱਕ ਇਹੋ ਜਿਹਾ ਕੰਬਾਈਨ ਵਰਚੁਅਲ ਸਪੇਸ ਆਖਿਆ ਜਾ ਸਕਦਾ ਹੈ ਜਿਹੜਾ ਕਿ ਆਨਲਾਈਨ ਮੌਜੂਦ ਹੋਵੇਗਾ ਤੇ ਅਸੀਂ ਉਸ ਆਨਲਾਈਨ ਵਰਚੁਅਲ ਸਪੇਸ ਦਾ ਹਿੱਸਾ ਹੋਵਾਂਗੇ। ਉਹ ਕਿਸ ਤਰ੍ਹਾਂ ਹੋਵੇਗਾ? ਕੁਝ ਇਸ ਤਰੀਕੇ ਦੇ ਨਾਲ ਕਿ ਅਸੀਂ ਆਪਣਾ 3D ਐਵਟਾਰ ਯਾਨੀ ਆਪਣਾ 3D ਬਾਡੀ ਸਟਰਕਚਰ ਤਿਆਰ ਕਰਾਂਗੇ ਤੇ ਇਹ ਤਿਆਰ ਕਰਨ ਤੋਂ ਬਾਅਦ ਅਸੀਂ ਮੈਟਾਵਰਸ ਦੀ ਦੁਨੀਆ ਦਾ ਹਿੱਸਾ ਹੋਵਾਂਗੇ। ਹੁਣ ਤੁਸੀਂ ਜੇ ਫੋਰਟਨਾਈਟ ਜਾਂ ਰੋਬਲੌਕਸ ਵਰਗੀ ਗੇਮ ਖੇਡੀ ਹੋਵੇ ਤੁਸੀਂ ਆਖ ਸਕਦੇ ਹੋ ਕਿ ਇਹ ਜਿਹੜੀਆਂ ਗੇਮਾਂ ਨੇ ਇਹ ਮੈਟਾ ਦੀਆਂ ਬਿਲਕੁਲ ਇਨੀਸ਼ੀਅਲ ਸ਼ਕਲਾਂ ਨੇ, ਬਿਲਕੁਲ ਇਬਤਦਾਈ ਸ਼ਕਲਾਂ ਨੇ। ਹੁਣ ਬਿਲਕੁਲ ਤੁਸੀਂ ਉਸੇ ਤਰ੍ਹਾਂ ਜਿਸ ਤਰ੍ਹਾਂ ਗੇਮ ਖੇਡਣ ਵਾਲੇ ਦਾ ਆਪਣਾ ਐਵਟਾਰ ਹੁੰਦਾ ਹੈ ਜਿਸ ਤਰ੍ਹਾਂ ਹੀ ਉਹ ਗੇਮ ਖੇਡਣ ਵਾਲੇ ਦੂਜੇ ਲੋਕਾਂ ਦਾ ਮੁਕਾਬਲਾ ਕਰਦਾ ਹੈ। ਹੁਣ ਤੁਹਾਨੂੰ ਸਿੱਧੇ ਜਿਹੇ ਲਫ਼ਜ਼ਾਂ ਦੇ ਵਿੱਚ ਦਸੀਏ ਕਿ ਚਲੋ ਮੈਟਾਵਰਸ ਆ ਗਿਆ, ਮੈਟਾਵਰਸ ਦੀ ਦੁਨੀਆ ਦਾ ਵੀ ਤੁਹਾਨੂੰ ਪਤਾ ਲੱਗ ਗਿਆ। ਹੁਣ ਮੈਟਾਵਰਸ ਦੇ ਵਿੱਚ ਅਸੀਂ ਕਰਾਂਗੇ ਕੀ? ਹੁਣ ਇਸ ਦਾ ਜਵਾਬ ਹੈ ਕਿ ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕਰਦੇ ਹੋ। ਤੁਸੀਂ ਬਿਜ਼ਨਸ ਕਰ ਸਕਦੇ ਹੋ, ਤੁਸੀਂ ਪਾਰਟੀਆਂ ਕਰ ਸਕਦੇ ਹੋ, ਤੁਸੀਂ ਆਨਲਾਈਨ ਲੈਕਚਰ ਲੈ ਸਕਦੇ ਹੋ, ਤੁਸੀਂ ਆਪਣੇ ਐਵਟਾਰ ਜ਼ਰੀਏ ਇੱਕ ਦੂਜੇ ਦੇ ਨਾਲ ਵਿਆਹ ਵੀ ਕਰ ਸਕਦੇ ਹੋ, ਯਾਨੀ ਤੁਸੀਂ ਆਪਣੇ ਐਵਟਾਰ ਰਾਹੀਂ ਹਰ ਜਗ੍ਹਾ ਤੇ ਮੌਜੂਦ ਹੋਵੋਗੇ। ਹੁਣ ਬਿਲਕੁਲ ਐਸੇ ਤਰੀਕੇ ਦੇ ਨਾਲ ਇਸ ਇਜਾਦ ਤੋਂ ਬਾਅਦ ਤੁਸੀਂ ਹੈਡਫੋਨ, ਕੰਪਿਊਟਰ ਤੇ ਇੰਟਰਨੈਟ ਰਾਹੀਂ ਤੁਸੀਂ ਇਸ ਮੈਟਾ ਵਰਚੁਅਲ ਦੁਨੀਆ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਇਹ ਤੇ ਹੋ ਗਈਆਂ ਕੁਝ ਇਸ ਬਾਰੇ ਪੋਜ਼ਿਟਿਵ ਚੀਜ਼ਾਂ, ਯਾਨੀ ਤੁਸੀਂ ਘਰ ਬੈਠੇ ਇਸ ਟੈਕਨੋਲੋਜੀ ਰਾਹੀਂ ਹਰ ਉਹ ਕੰਮ ਕਰ ਰਹੇ ਹੋ ਜਿੱਥੇ ਤੁਹਾਡਾ ਫਿਜ਼ੀਕਲ ਹੋਣਾ ਜ਼ਰੂਰੀ ਸੀ ਪਰ ਉਸ ਦੇ ਬਗੈਰ ਹੀ ਤੁਸੀਂ ਉਹ ਸਾਰੇ ਕੰਮ ਕਰ ਰਹੇ ਜੇ। ਪਰ ਇਹਦੇ ਨਾਲ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਸ ਦੁਨੀਆ ਦੀਆਂ ਨੈਗੇਟਿਵ ਚੀਜ਼ਾਂ ਸ਼ੁਮਾਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਇੱਕ ਕੁਆਇਨ ਦੇ ਇੱਕ ਸਿੱਕੇ ਦੇ ਦੋ ਰੁਖ ਹੁੰਦੇ ਨੇ ਉਸੇ ਤਰ੍ਹਾਂ ਕੁਝ ਸ਼ੈਵਾਂ ਦੀਆਂ ਚੰਗੀਆਂ ਤੇ ਮਾੜੀਆਂ ਸ਼ੈਵਾਂ ਵੀ ਹੁੰਦੀਆਂ ਨੇ। ਪਰ ਹਾਲੇ ਅਸੀਂ ਸਟਾਰਟ ਦੇ ਉੱਤੇ ਸਿਰਫ ਪੋਜ਼ਿਟਿਵ ਚੀਜ਼ਾਂ ਦੇ ਉੱਤੇ ਫੋਕਸ ਕਰਾਂਗੇ ਕਿਉਂ ਜੇ ਇਸ ਟੈਕਨੋਲੋਜੀ ਦੇ ਆਉਣ ਦੇ ਨਾਲ ਜਿਹੜੀਆਂ ਨੈਗੇਟਿਵ ਸ਼ੈਵਾਂ ਸਾਡੇ ਸਾਹਮਣੇ ਆਉਣਗੀਆਂ ਉਹਨਾਂ ਨੂੰ ਅਸੀਂ ਨਾਲੋਂ ਨਾਲ ਟੈਕਲ ਕਰ ਸਕਾਂਗੇ। ਹੁਣ ਆਖਰੀ ਸਵਾਲ ਕਿ ਮੈਟਾਵਰਸ ਕਿਹਦਾ ਹੋਵੇਗਾ, ਇਹ ਕੌਣ ਔਨ ਕਰੇਗਾ, ਇਹਦੀ ਨਿਗਰਾਨੀ ਕੌਣ ਕਰੇਗਾ, ਇਹਦਾ ਸਿਸਟਮ ਕਿਹਦੇ ਹੱਥਾਂ ਦੇ ਵਿੱਚ ਹੋਵੇਗਾ? ਇਹ ਹਾਲੇ ਬਹੁਤ ਸਾਰੇ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਕਿਉਂ ਜੇ ਹਾਲੇ ਤੱਕ ਤੇ ਮੈਟਾਵਰਸ ਜਿਹੜਾ ਹੈ ਉਹ ਬਿਲਕੁਲ ਇੱਕ ਨਵੀਂ ਸ਼ੈ ਹੈ ਜਿਹਨੂੰ ਅਸੀਂ ਫਿਊਚਰ ਦੀ ਇੱਕ ਰਿਐਲਿਟੀ ਆਖ ਸਕਦੇ ਹਾਂ। ਯਾਨੀ ਇਹ ਟੈਕਨੋਲੋਜੀ ਦਾ ਮੁਸਤਕਬਲ ਹੈ, ਇੰਟਰਨੈਟ ਦਾ ਮੁਸਤਕਬਲ ਹੈ ਤੇ ਇਹਦੇ ਵਿੱਚ ਇੰਨਾ ਹੀ ਡਿਫਰੈਂਸ ਹੋਵੇਗਾ ਜਿੰਨਾ ਕਿ 1980 ਦੇ ਮੋਬਾਈਲ ਫੋਨ ਦੇ ਤੇ ਅੱਜ ਦੇ ਆਈਫੋਨ ਦੇ ਵਿੱਚ ਡਿਫਰੈਂਸ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਇਨਫੋਰਮੇਸ਼ਨ ਜ਼ਰੂਰ ਪਸੰਦ ਆਈ ਹੋਵੇਗੀ।